ਨਜ਼ਰ ਦੇ ਵਿੱਚ ਜੀ ਆਇਆਂ ਨੂੰ ਅੱਜ ਸ਼ਨੀਚਰਵਾਰ ਦਾ ਦਿਨ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਆਪਣੇ ਨਾਲ ਪੰਜਾਬ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 415-909-0503। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ GN ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਸੈਂਟਾਨੇਲਾ 'ਚ ਲੋਕੇਸ਼ਨ ਹੈ। ਕਾਲ ਨੇ ਮਸੋਤਾ 2092770113। MK ਮਾਰਕੀਟ ਵਾਲੇ ਕਸ਼ਮੀਰ ਸਿੰਘ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਪਰਿਵਾਰ ਬੇਕਰਸਫੀਲਡ, ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਗੱਲਬਾਤ ਸ਼ੁਰੂ ਕਰਦੇ ਜਾਈਏ। ਮਿੰਟੂ ਜੀ, ਆਖਿਰ ਚੋਣ ਕਮਿਸ਼ਨ ਵਾਲਾ ਮਾਮਲਾ ਪੈ ਗਿਆ ਕਾਨੂੰਨੀ ਗੇੜ ਦੇ ਵਿੱਚ? ਜੀ ਬਿਲਕੁਲ, ਕਾਨੂੰਨੀ ਗੇੜ ਦੇ ਵਿੱਚ ਇਹ ਮਾਮਲਾ ਜਿਹੜਾ ਪੈ ਹੀ ਜਾਣਾ ਸੀਗਾ, ਕਿਉਂਕਿ ਐਸੀ ਉਮੀਦ ਸੀਗੀ। ਮਸਲਾ ਕੀ ਸੀਗਾ ਕਿ ਸੁਪਰੀਮ ਕੋਰਟ ਨੇ ਇੱਕ ਖਾਸ ਤੌਰ ਤੇ ਇਹਨਾਂ ਨੂੰ ਵਿਧੀ ਬਣਾ ਕੇ ਦਿੱਤੀ ਸੀਗੀ। ਮਾਰਚ ਦੀ ਗੱਲ ਆ ਕਿ ਭਾਈ ਤੁਸੀਂ ਇਸ ਤਰ੍ਹਾਂ ਚੋਣ ਪ੍ਰਕਿਰਿਆ ਜਿਹੜੀ ਆ ਉਹ ਅਪਲਾਈ ਕਰਨੀ ਹੈ ਜਦੋਂ ਵੀ ਚੋਣ ਕਮਿਸ਼ਨ ਦੇ ਅਹੁਦੇਦਾਰਾਂ ਦੀ ਨਿਯੁਕਤੀ ਕਰਨੀ ਹੈ। ਇਹ ਬਹੁਤ ਅਹਿਮ ਬੋਡੀ ਹੋ ਜਾਂਦੀ ਹੈ ਜੀ। ਖੈਰ, ਇਹਨਾਂ ਨੇ ਉਸ ਸਾਰੇ ਆਰਡਰ ਨੂੰ ਹੀ ਬਾਈਪਾਸ ਕਰ ਦਿੱਤਾ। 2 ਮਾਰਚ 2023 ਨੂੰ ਫੈਸਲਾ ਸੁਣਾਇਆ ਸੀਗਾ ਕਿ ਕਾਨੂੰਨ ਬਣਨ ਤੱਕ ਜੋ ਚੋਣ ਕਮਿਸ਼ਨ ਆ, ਮੁੱਖ ਚੋਣ ਕਮਿਸ਼ਨਰ ਉਹਦਾ, ਫਿਰ ਜਿਹੜੇ ਦੂਸਰੇ ਚੋਣ ਕਮਿਸ਼ਨਰ ਆ, ਕਿ ਉਹਨਾਂ ਨੂੰ ਜਿਹੜਾ ਅਹੁਦਾ ਮਿਲਣਾ ਹੈ ਤਾਂ ਉਹਦੇ ਵਾਸਤੇ ਜੋ ਕਮੇਟੀ ਹੋਏਗੀ, ਕਮੇਟੀ 'ਚ ਪ੍ਰਧਾਨ ਮੰਤਰੀ, ਵਿਰੋਧੀ ਧਿਰ ਦਾ ਆਗੂ ਤੇ ਖੁਦ ਚੀਫ ਜਸਟਿਸ ਆਫ ਇੰਡੀਆ ਹੋਣਗੇ। ਮਤਲਬ ਕਿ ਇੱਕ ਬੜੀ ਬੈਲੈਂਸ ਕਮੇਟੀ ਬਣੇਗੀ। ਪਰ ਹੁੰਦਾ ਕੀ ਆ ਕਿ ਇਹਨਾਂ ਨੇ ਬਿਲਕੁਲ ਸਾਈਡਲਾਈਨ ਕਰ ਦਿੱਤਾ ਹੈ ਸਾਰੀਆਂ ਚੀਜ਼ਾਂ ਨੂੰ, ਤੇ ਨਵਾਂ ਜਿਹੜਾ ਇਹਨਾਂ ਨੇ ਕਾਨੂੰਨ ਲਿਆਂਦਾ ਉਹਦੇ ਵਿੱਚ ਬਿਲਕੁਲ ਇੱਕ ਤਰਫੀ ਕਹਾਣੀ ਕਰ ਦਿੱਤੀ। ਮੈਂ 3 ਨਾਂ ਲਏ, ਪ੍ਰਧਾਨ ਮੰਤਰੀ, ਨੇਤਾ ਵਿਰੋਧੀ ਧਿਰ ਤੇ CJI। ਇਹਨਾਂ ਨੇ ਕੀ ਕੀਤਾ ਕਿ ਨੇਤਾ ਵਿਰੋਧੀ ਧਿਰ ਤਾਂ ਰੱਖ ਲਿਆ, ਪਰ ਜਿਹੜਾ CJI ਹੈ ਉਹਦੀ ਜਗ੍ਹਾ ਤੇ ਇਹਨਾਂ ਨੇ ਪਾ ਦਿੱਤਾ ਮੰਤਰੀ। ਠੀਕ ਹੈ। ਮਤਲਬ ਇੱਕ ਆਪਣਾ ਤੇ ਦੂਸਰਾ ਵੀ ਆਪਣਾ ਤੇ ਤੀਸਰਾ ਕੌਣ? ਵਿਰੋਧੀ ਤੁਰਿਆ ਫਿਰੇ। ਸਹੀ ਗੱਲ। ਤਾਂ ਕਹਾਣੀ ਇਹ ਸੀਗੀ। ਤੋ ਮਤਲਬ ਕਿ ਜਿਹੜਾ 2 ਮਾਰਚ 2023 ਨੂੰ ਸੰਵਿਧਾਨਕ ਬੈਂਚ ਨੇ ਫੈਸਲਾ ਸੁਣਾਇਆ, ਉਹਨੂੰ ਬਿਲਕੁਲ ਬਾਈਪਾਸ ਕਰ ਦਿੱਤਾ। ਠੀਕ ਵੈਸਾ ਹੀ ਜੈਸਾ ਆਪਾਂ ਦੇਖਿਆ ਸੀਗਾ ਨਾ ਦਿੱਲੀ ਸਰਕਾਰ ਦੇ ਮਾਮਲੇ 'ਚ, ਅਰਵਿੰਦ ਕੇਜਰੀਵਾਲ ਹੋਰਾਂ ਦੇ ਹੱਕ 'ਚ ਫੈਸਲਾ ਹੁੰਦਾ, ਕਿਵੇਂ ਰਾਤੋਂ ਰਾਤ ਆਰਡੀਨੈਂਸ ਆ ਜਾਂਦਾ। ਮਤਲਬ ਕਿ ਸੁਪਰੀਮ ਕੋਰਟ ਤੇ ਵੀ ਕਈ ਵਾਰ ਨਾ ਬੜਾ ਮਾਣ ਜਿਹਾ ਵੀ ਮਹਿਸੂਸ ਹੁੰਦਾ, ਪਰ ਕਈ ਵਾਰ ਬਹੁਤ ਏਦਾਂ ਦੀ ਗੱਲ ਜੀ ਮਹਿਸੂਸ ਹੁੰਦੀ ਹੈ ਕਿ ਕੀ ਸੁਪਰੀਮ ਕੋਰਟ ਕਰ ਕੀ ਰਹੀ ਆ। ਹੁਣ ਜਿਸ ਤਰ੍ਹਾਂ ਉਸ ਮਸਲੇ ਤੇ ਵੀ ਦੇਖੋ ਆਰਡੀਨੈਂਸ ਆ ਗਿਆ, ਉਸ ਫੈਸਲੇ ਨੂੰ ਬਿਲਕੁਲ ਰੱਦੂ-ਬੱਦੂ ਕਰ ਦਿੱਤਾ ਗਿਆ। ਫਿਰ ਤੁਸੀਂ ਦੇਖਿਆ ਹੋਣਾ ਸਬਰੀਮਾਲਾ ਮੰਦਿਰ ਦੇ ਮਾਮਲੇ ਤੇ ਉਹ ਫੈਸਲਾ ਆਇਆ ਸੀਗਾ, ਉਸਨੂੰ ਬਿਲਕੁਲ ਰੱਦੂ-ਬੱਦੂ ਕਰ ਦਿੱਤਾ ਸੀ। ਅਮਿਤ ਸ਼ਾਹ ਨੇ ਤਾਂ ਉਸ ਫੈਸਲੇ ਨੂੰ ਸਿੱਧਾ ਇਨਕਾਰ ਦਿੱਤਾ ਸੀਗਾ। ਹੁਣ ਇਸ ਮਾਮਲੇ ਦੇ ਵਿੱਚ ਦੁਬਾਰਾ ਪਟੀਸ਼ਨ ਕਰਤਾ ਪਹੁੰਚੇ ਨੇ ਕੋਰਟ ਦੇ ਵਿੱਚ ਕਿ ਭਾਈ ਇਸ ਕਾਨੂੰਨ ਨੂੰ ਜ਼ੀਰੋ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਜੋ ਇਹਦੇ ਵਿੱਚ ਆਰਟੀਕਲ ਨੇ 14, 21, 50, 324, ਇਹਦੇ ਤਹਿਤ ਮਤਲਬ ਕਿ ਕਾਨੂੰਨ ਜਿਹੜਾ ਹੈ ਉਸਨੂੰ ਜ਼ੀਰੋ ਕਰ ਦਿੱਤਾ ਜਾਵੇ, ਮਤਲਬ ਕਿ ਖਤਮ ਕਰ ਦਿੱਤਾ ਜਾਵੇ, ਇਹਦੀ ਪਾਵਰ ਜਿਹੜੀ ਆ ਉਹ ਮੁਕਾ ਦਿੱਤੀ ਜਾਵੇ। ਤਾਂ ਕੋਰਟ ਨੇ ਪੁੱਛਿਆ ਕੇਂਦਰ ਨੂੰ, ਤੁਸੀਂ ਬਈ ਇਹਦੀ ਜੋ ਪਟੀਸ਼ਨ ਦੀ ਕਾਪੀ ਭੇਜੀ ਆ? ਤਾਂ ਉਹਨਾਂ ਨੇ ਕਿਹਾ ਕਿ ਵੇਖੋ ਇਹ ਹਾਈ ਕੋਰਟ ਦੇ ਵਿੱਚ ਜ਼ਰੂਰੀ ਹੁੰਦੀ ਹੈ, ਸੁਪਰੀਮ ਕੋਰਟ 'ਚ ਲਾਜ਼ਮੀ ਨਹੀਂ ਹੁੰਦੀ। ਸੋ ਖੈਰ ਇਹ ਆ ਕਿ ਇਹਨਾਂ ਨੇ ਮਤਲਬ ਕਿ ਮੁੱਖ ਦੀ ਗੱਲ ਜੇ ਆਪਾਂ ਕਹੀਏ, ਵੱਡੀ ਗੱਲ ਨਿਚੋੜ ਕਿ ਸੁਪਰੀਮ ਕੋਰਟ ਨੇ ਹਾਲ ਦੀ ਘੜੀ ਇਸ ਮਾਮਲੇ ਤੇ ਰੋਕ ਲਾਉਣ ਤੋਂ ਤੇ ਇਨਕਾਰ ਕਰ ਦਿੱਤਾ ਹੈ। ਠੀਕ ਹੈ। ਪਰ ਸੁਣਵਾਈ ਵਾਸਤੇ ਤਿਆਰੀ ਹੋ ਗਈ ਆ, ਜਿਹਦਾ ਮਤਲਬ ਕਿ ਅਪ੍ਰੈਲ 'ਚ ਹੁਣ ਅਗਲੀ ਸੁਣਵਾਈ ਹੋਣੀ ਆ, ਉਦੋਂ ਤੱਕ ਮਾਡਲ ਕੋਡ ਆਫ ਕੰਡਕਟ ਲੱਗ ਚੁੱਕਾ ਹੋਏਗਾ ਤੇ ਚੋਣ ਕਮਿਸ਼ਨ ਜਿਹੜਾ ਹੈ ਉਹ ਚੋਣ ਕੰਡਕਟ ਕਰਵਾ ਰਿਹਾ ਹੋਏਗਾ। ਮਤਲਬ ਕਿ ਸਰਕਾਰ ਨੇ ਹੀ ਚੋਣ ਕਮਿਸ਼ਨ ਇੱਕ ਤਰ੍ਹਾਂ ਨਾਲ ਹੁਣ ਚੁਣਨਾ ਤੇ ਉਹਨੇ ਹੀ ਗਾਂ EVM ਤੇ ਉਹਨੇ ਹੀ ਗਾਂ EVM ਦੇ ਵਿੱਚ ਪ੍ਰੋਗਰਾਮਿੰਗ ਕਰਨੀ ਹੈ। ਸਾਰਾ ਕੁਝ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਤਰਫਾ ਹੈ। ਇੱਥੇ EVM ਤੇ ਸਵਾਲ ਹੁੰਦੇ ਆ, ਤਾਂ ਹੁਣ ਚੋਣ ਕਮਿਸ਼ਨ ਕਹਿੰਦਾ ਕਿ ਮਤਲਬ ਕਿ ਤੁਸੀਂ ਦੇਖੋਗੇ ਸੋਸ਼ਲ ਮੀਡੀਆ ਤੇ ਜਦੋਂ ਵੀ ਇੰਡੀਆ 'ਚ ਕੋਈ ਪੋਸਟ ਪੈਂਦਾ EVM ਤੇ ਜਾਂ ਕੋਈ ਵੀਡੀਓ ਪੈਂਦਾ ਤਾਂ ਉਹਦੇ ਥੱਲੇ ਆਪਣੇ ਆਪ ਹੀ ਆ ਜਾਂਦਾ ਕਿ ਵੀਡੀਓ ਫੇਕ ਹੈ ਜਾਂ ਫਲਾਂ ਫਲਾਂ ਫਲਾਂ।
ਮਤਲਬ ਕਿ ਨਾ ਉਹਨਾਂ ਸਵਾਲਾਂ ਤੇ ਕੋਈ ਠੋਸ ਜਵਾਬ ਦਿੱਤੇ ਜਾ ਰਹੇ ਆ। ਇੱਥੇ ਲਾਈਵ ਆ ਕੇ ਅਗਲੇ ਨੇ ਈਵੀਐਮ ਹੈਂਗ ਕਰਕੇ ਦਿਖਾ ਦਿੱਤੀ ਹੈ। ਸਾਰੀਆਂ ਚੀਜ਼ਾਂ ਨੂੰ ਦਰਕਨਾਰ ਕਰਕੇ ਕਹਾਣੀ ਤੁਰੀ ਜਾ ਰਹੀ ਹੈ। ਤੇ ਇੱਥੇ ਵੀ ਹੁਣ ਇਹੋ ਆ ਕਿ ਫੈਸਲਾ ਇੱਕ ਤਰ੍ਹਾਂ ਨਾਲ ਜੋ ਸੁਪਰੀਮ ਕੋਰਟ ਨੇ ਬਹੁਤ ਵੱਡਾ ਦਿੱਤਾ ਸੀ, ਸੋਚ ਕੇ ਦਿੱਤਾ ਸੀ, ਉਸ ਨੂੰ ਦਰਕਨਾਰ ਕਰਕੇ ਤੇ ਕਹਾਣੀ ਹੁਣ ਅੱਗੇ ਵਧਾ ਦਿੱਤੀ ਗਈ ਹੈ। ਜੀ ਜੀ, ਦੇਖੋ ਸੁਪਰੀਮ ਕੋਰਟ ਕੀ ਕਹਿੰਦਾ ਵੀ ਸਾਡੀ ਸ਼ਮੂਲੀਅਤ ਰਹਿਣੀ ਚਾਹੀਦੀ ਹੈ ਜਾਂ ਨਹੀਂ। ਅਗਲੀ ਗੱਲ ਕਰੀਏ ਮਿੰਟੂ ਜੀ, ਅਕਾਲੀ ਬਸਪਾ ਗੱਠਜੋੜ ਵਿੱਚੋਂ ਸੰਕੇਤ ਸ਼ੁਭ ਨਹੀਂ? ਬਿਲਕੁਲ, ਉਹਨਾਂ ਦੇ ਗੜੀ ਸਾਹਿਬ ਕਹਿੰਦੇ ਕਿ ਦੋ ਘਰਾਂ ਦਾ ਪ੍ਰਾਹੁਣਾ ਕਈ ਵਾਰ ਭੁੱਖਾ ਰਹਿ ਜਾਂਦਾ ਜੀ। ਉਹਦਾ ਸਪਸ਼ਟ ਮਤਲਬ ਕੀ ਆ ਕਿ ਭਾਈ ਤੁਸੀਂ ਉਧਰ ਦੀ ਝਾਕ ਰੱਖਦੇ ਨਾ ਕਿਤੇ ਇਧਰੋਂ ਵੀ ਨਾ ਜਾਂਦੇ ਰੱਖਿਓ। ਸਹੀ ਗੱਲ। ਤਾਂ ਗੜੀ ਸਾਹਿਬ ਨੇ ਤੇ ਕੱਲ ਇਹ ਗੱਲ ਕਹਿ ਦਿੱਤੀ ਹੈ। ਇਹਨਾਂ ਦੇ ਹੋਰ ਜਿਹੜੇ ਜਨਰਲ ਸਕੱਤਰ ਨੇ ਮੱਖਣ ਸਿੰਘ, ਮੈਂ ਉਹਨਾਂ ਦੀ ਵੀ ਪੜ੍ਹ ਰਿਹਾ ਸੀਗਾ ਸਟੇਟਮੈਂਟ, ਉਹਨਾਂ ਨੇ ਤਾਂ ਸਾਫ਼ ਤੌਰ ਤੇ ਕਹਿ ਦਿੱਤਾ, ਕਹਿੰਦੇ ਜੀ ਸਾਡੇ ਨਾਲ ਤਾਂ ਮੀਟਿੰਗ ਹੀ ਨਹੀਂ ਕਰ ਰਹੇ। ਮੀਟਿੰਗਾਂ ਤਾਂ ਇਹਨਾਂ ਦੀਆਂ ਅੰਦਰ ਖਾਤੇ ਚੱਲ ਰਹੀਆਂ ਨੇ ਭਾਜਪਾ ਦੇ ਨਾਲ। ਆਵੇਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ, ਬੱਲੇ ਵਿੱਚ ਚਲਾਕ ਸੱਜਣਾ। ਉਹ ਕਹਿੰਦੇ ਕਿ ਅਸੀਂ ਤੇ ਐਵੇਂ ਨਾ ਦੀ ਆ। ਉਹ ਕਹਿੰਦੇ ਕਿ ਅਸੀਂ ਤੇ ਤਿਆਰੀ ਕਰ ਲਈ ਆ ਕਿ 13 ਦੀਆਂ 13 ਲੜਾਂਗੇ ਸ਼ਾਇਦ। ਤੇ ਉਧਰੋਂ ਜਸਵੀਰ ਸਿੰਘ ਗੜੀ ਜਿਹੜੇ ਕਿ ਪੰਜਾਬ ਦੇ ਵੱਡੇ ਲੀਡਰ ਆ ਬਸਪਾ ਦੇ, ਉਹਨਾਂ ਨੇ ਵੀ ਕਹਿ ਦਿੱਤਾ, ਉਹਨਾਂ ਨੇ ਤਾਂ ਸਿੱਧਾ ਚਿਤਾ ਦਿੱਤਾ ਇਹਨਾਂ ਨੂੰ। ਤਾਂ ਬਹਰਹਾਲ ਅਕਾਲੀ ਸ਼ਸ਼ੋਪੰਜ ਦੇ ਵਿੱਚ ਆ, ਭਾਜਪਾ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅੰਤਰਦਵੰਦ ਦਾ ਸ਼ਿਕਾਰ ਆ। ਉਹ ਦੇਖ ਰਹੀ ਆ ਕਿ ਜੇ ਤੇ ਗੱਠਜੋੜ ਹੋ ਗਿਆ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ, ਯਾਨੀ ਝਾੜੂ ਤੇ ਪੰਜਾ, ਝਾੜੂ ਚ ਪੰਜਾ ਫਸ ਗਿਆ, ਫਿਰ ਤੇ ਆਪਾਂ ਵੀ ਉਹ ਪਤੀ ਪਤਨੀ ਜਿਹੜੇ ਵੱਖ ਹੋਏ ਆ, ਡਾਈਵੋਰਸ ਕੈਂਸਲ ਕਰਕੇ ਤੇ ਵਾਪਸ ਆ ਜਾਾਂਗੇ ਇੱਕੋ ਛੱਤ ਹੇਠ। ਅਦਰਵਾਈਜ਼ ਜਿਵੇਂ ਚੱਲਦਾ ਫਿਰ ਚੱਲੀ ਜਾਵੇ। ਤੇ ਇਹ ਗੱਲ ਹੁਣ ਬਸਪਾ ਵਾਲੇ ਵੀ ਸਮਝਦੇ ਨੇ ਕਿ ਯਾਰ ਤੁਸੀਂ ਹਾਥੀ ਨੂੰ ਤਾਂ ਐਵੇਂ ਬੰਨ ਰੱਖਿਆ, ਫਿਰ ਏਦਾਂ ਤੇ ਗੱਲ ਨਹੀਂ ਨਾ ਚੱਲਣੀ। ਹਾਥੀ ਕਿੱਲਾ ਪਟਾਏਗਾ ਤੇ ਉਹ ਆਪਦਾ ਆਜ਼ਾਦ ਤੁਰੇਗਾ, ਫਿਰ ਹੋਰ ਕੀ ਹੈ। ਚੱਲ ਜਿਵੇਂ ਤੂੰ ਚੱਲਦਾ ਉਵੇਂ ਚੱਲੂਗੀ ਜਿਗਰੀਆ ਯਾਰਾ, ਵੀ ਫਿਰ ਤੁਸੀਂ ਵੀ ਆਪਦੇ ਹਿਸਾਬ ਕਿਤਾਬ ਨਾਲ ਆ ਜਾਓ। ਤਾਂ ਮਤਲਬ ਕਿ ਇੱਥੇ ਹੁਣ ਪੰਜਾਬ ਦੀ ਜਿਹੜੀ ਪੋਲਿਟਿਕਸ ਆ, ਜੋ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਵੇਖੀਏ, ਬਹੁਤ ਹੀ ਅਜੀਬੋ ਗਰੀਬ ਜੀ ਹੋ ਗਈ ਆ। ਤਾਂ ਜੇ ਹੁਣ ਆਪਾਂ ਇਸ ਤਰ੍ਹਾਂ ਦੇਖ ਲਈਏ ਕਿ 4 ਕੋਨੀ ਚੋਟ ਬਣ ਜਾਂਦੀ ਆ, ਮਤਲਬ ਕਿ ਗੱਠਜੋੜ ਨਹੀਂ ਹੁੰਦੇ। ਜਿਵੇਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਦੇ ਵਿਚਾਲੇ ਬਹੁਤ ਵੱਡੇ ਲੀਡਰ ਕਾਂਗਰਸ ਦੇ ਖਲੋ ਗਏ। ਇਵਨ ਦੈਟ ਮੈਂ ਆਪਣੇ ਪਿਛਲੇ ਪ੍ਰੋਗਰਾਮ 'ਚ ਵੀ ਕਿਹਾ ਸੀਗਾ ਪੰਜਾਬੀ ਰੇਡੀਓ ਯੂਐਸ ਤੇ, ਕਿ ਮੈਨੂੰ ਲੱਗਦਾ ਕਿ ਭਗਵੰਤ ਮਾਨ ਖੁਦ ਢਿੱਡੋਂ ਨਹੀਂ ਚਾਹੁੰਦੇ ਕਿ ਗੱਠਜੋੜ ਹੋਵੇ। ਤਾਂ ਉਸ ਸੂਰਤ ਦੇ ਵਿੱਚ ਫਿਰ ਕੀ ਹੋਣ ਜਾ ਰਿਹਾ? ਉਸ ਸੂਰਤ ਦੇ ਵਿੱਚ ਇੱਕ ਤਗੜਾ ਇਮਤਿਹਾਨ ਸਾਰਿਆਂ ਦਾ ਹੀ ਹੋਣ ਜਾ ਰਿਹਾ। ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਇਉਂ ਜਾਪਦਾ ਕਿ ਆਮ ਆਦਮੀ ਪਾਰਟੀ ਭਾਰੀ ਰਹਿ ਸਕਦੀ ਹੈ, ਕਿਉਂਕਿ 4 ਕੋਨੀ ਟੱਕਰ ਦੇ ਵਿੱਚ ਹੋਣਾ ਕੀ ਆ ਕਿ ਜਿਹੜਾ 30 ਤੋਂ 32% ਵੋਟ ਲੈ ਕੇ ਆ ਉਹ ਇੱਕ ਆਸਾਨ ਜਿੱਤ ਲੈ ਜਾਏ। ਅੱਛਾ, ਤਾਂ ਉਹਦੇ 'ਚ ਆਮ ਆਦਮੀ ਪਾਰਟੀ ਕੋਲ ਤੇ ਫਿਰ ਹੈ, ਤੁਸੀਂ ਦੇਖੋ ਨਾ ਕਿ ਵੋਟ ਵੰਡੀ ਜਾਣੀ ਹੈ, ਬਹੁਤ ਹੱਦ ਤੱਕ ਵੰਡੀ ਜਾਣੀ ਅਲਾਇੰਸ ਤੋਂ ਬਗੈਰ। ਤਾਂ ਅਲਾਇੰਸ ਇਹਨਾਂ ਦੀ ਮੰਗ ਤੇ ਹੈ, ਸਾਰੀਆਂ ਪਾਰਟੀਆਂ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਮੇਂ ਦੀ ਮੰਗ ਤਾਂ ਹੈ, ਪਰ ਅਲਾਇੰਸ ਹੁੰਦੇ ਨਹੀਂ ਜਾਪ ਰਹੇ, ਇੰਨੇ ਸੌਖੇ ਨਹੀਂ ਹੈ। ਤਾਂ ਜਿਹੜੇ ਅਲਾਇੰਸ ਹੋਏ ਆ ਜਿਵੇਂ ਬਸਪਾ ਤੇ ਅਕਾਲੀ, ਹੁਣ ਤੇ ਉਹਨਾਂ 'ਚ ਵੀ ਤਰੇੜਾ ਉਭਰਨੀਆਂ ਸ਼ੁਰੂ ਹੋ ਗਈਆਂ ਨੇ, ਜਿਸ ਤਰ੍ਹਾਂ ਦੀ ਬਿਆਨਬਾਜ਼ੀ ਆਈ ਹੈ। ਹਾਲਾਂਕਿ ਅਕਾਲੀਆਂ ਨੇ ਇਹਦੇ ਤੇ ਹੁਣ ਤੱਕ ਜਦੋਂ ਆਪਾਂ ਗੱਲਬਾਤ ਕਰ ਰਹੇ ਸੀਗੇ ਤਾਂ ਉਦੋਂ ਤੀਕ ਕੋਈ ਸਟੇਟਮੈਂਟ ਜਾਰੀ ਨਹੀਂ ਕੀਤਾ। ਠੀਕ ਹੈ ਜੀ ਜੀ, ਦੇਖੋ ਕੀ ਬਣਦਾ ਇਹਨਾਂ ਦਾ। ਅਗਲੀ ਗੱਲ, ਡੇਰਾ ਸਿਰਸਾ ਨਾਲ ਜੁੜਿਆ ਹੈਰਾਨ ਕਰਨ ਵਾਲਾ ਮਾਮਲਾ ਹਾਈ ਕੋਰਟ ਵਿੱਚ। ਬਿਲਕੁਲ, ਇਹ ਜਦੋਂ ਮਾਮਲਾ ਮੈਂ ਵੀ ਸੁਣਿਆ ਤੇ ਵਾਕਿਆ ਯਕੀਨ ਨਹੀਂ ਸੀ ਹੋ ਰਿਹਾ ਕਿ ਇਸ ਤਰ੍ਹਾਂ ਵੀ ਹੁੰਦਾ ਹੈ ਯਾਰ, ਇਦਾਂ ਵੀ ਧੱਕੇ ਚੱਲਦੇ ਆ। ਮਸਲਾ ਕੀ ਹੈ? ਮਸਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ। ਉਸ ਸ਼ਖਸ ਦਾ ਨਾਮ ਹੈ ਪ੍ਰਦੀਪ, ਠੀਕ ਹੈ, ਬੇਸਿਕਲੀ ਰਾਜਸਥਾਨ ਦਾ ਰਹਿਣ ਵਾਲਾ ਹੈ। ਇਸਨੇ ਜਿਹੜੀ ਗੱਲ ਕਹੀ ਆ ਉਹ ਬਹੁਤ ਕੁਝ ਸੋਚਣ ਵਾਸਤੇ ਮਜਬੂਰ ਕਰਦੀ ਹੈ। ਮਸਲਾ ਕੀ ਆ? ਮਸਲਾ ਇਹ ਹੈ, ਇਹ ਗੱਲ ਕਹਿੰਦਾ ਹੈ ਕਿ ਦੇਖੋ ਜੋ ਪੰਚਕੂਲਾ ਹਿੰਸਾ ਹੋਈ ਸੀ, ਤੁਹਾਨੂੰ ਯਾਦ ਹੈ ਡੇਰਾ ਮੁਖੀ ਨੂੰ ਜਦੋਂ ਸਜ਼ਾ ਹੋਈ ਉਸ ਤੋਂ ਬਾਅਦ ਬੜੀ ਵਾਇਲੈਂਸ ਹੋਈ, ਆਪਾਂ ਬਹੁਤ ਖਬਰਾਂ ਕਰਦੇ ਰਹੇ ਉਹਦੀਆਂ। ਬਿਲਕੁਲ। ਅੱਛਾ, ਉਸ ਤੋਂ ਬਾਅਦ ਪਰਚੇ ਹੋਏ। ਜਦ ਪਰਚੇ ਹੋਏ ਤੇ ਫਿਰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ, ਨਾਮਜ਼ਦਗੀਆਂ ਹੋਈਆਂ। ਹੁਣ ਇਸ ਸ਼ਖਸ ਨੇ ਆ ਕੇ ਸਾਰਾ ਕੁਝ ਹੀ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਸੁੰਨ ਕਰ ਦਿੱਤਾ। ਇਸ ਬੰਦੇ ਦਾ ਦਾਵਾ ਹੈ ਕਿ ਦਰਅਸਲ ਮੈਂ ਤੇ ਉਸ ਦਿਨ ਪੰਚਕੂਲੇ 'ਚ ਹਜ਼ੂਰ ਹੈ ਹੀ ਨਹੀਂ ਸੀਗਾ। ਕਹਿੰਦੇ ਕਿਆ ਬਾਤ ਹੈ, ਪੰਚਕੂਲੇ 'ਚ ਤੁਸੀਂ ਹੈ ਨਹੀਂ ਸੀ? ਕਹਿੰਦਾ ਕਿ ਮੇਰੀ ਬਦਕਿਸਮਤੀ ਹੈ ਕਿ ਮੈਂ ਉਸ ਦਿਨ ਇੱਕ ਮੇਰਾ ਜਾਣੂ ਡੇਰਾ ਪ੍ਰੇਮੀ ਸੀਗਾ, ਉਹਦੇ ਨਾਲ ਆ ਕੇ ਇਸ ਡੇਰੇ 'ਚ ਸੇਵਾ ਕਰ ਰਿਹਾ ਸੀ। ਮੇਰੀ ਇਹ ਬਦਕਿਸਮਤੀ ਆ। ਪਰ
ਜਿਹੜਾ ਮੈਨੂੰ ਫਸਾਇਆ ਗਿਆ ਉਹਨੇ ਇੱਕ ਬਹੁਤ ਵੱਡਾ ਰਾਜ ਫਾਸ਼ ਕੀਤਾ ਹੈ। ਹੂੰ ਉਹ ਕਹਿੰਦਾ ਕਿ ਦਰਅਸਲ ਜਿਹੜਾ ਬੇਅਦਬੀ ਮਾਮਲੇ ਦੇ ਵਿੱਚ ਭਗੌੜਾ ਹੈ ਪ੍ਰਦੀਪ, ਹੂੰ ਉਸ ਬੰਦੇ ਨੂੰ ਬਚਾਉਣ ਵਾਸਤੇ ਮੈਨੂੰ ਮੁਝ ਗਰੀਬ ਨੂੰ ਮਾਰ ਦਿੱਤਾ, ਗਰੀਬ ਮਾਰ ਕਰ ਦਿੱਤੀ, ਕਿਉਂਕਿ ਮੇਰਾ ਨਾਮ ਵੀ ਪ੍ਰਦੀਪ ਸੀ। ਹੂੰ ਇਹ ਬੜਾ ਹੈਰਾਨ ਕਰਨ ਵਾਲਾ ਮਾਮਲਾ ਹੈ, ਹੂੰ ਕਿਉਂਕਿ ਪ੍ਰਦੀਪ ਨੂੰ ਤੇ ਪੁਲਿਸ ਲੱਭਦੀ ਫਿਰਦੀ ਅੱਜ ਤੱਕ। ਬਿਲਕੁਲ ਹਰਸ਼, ਪੂਰੀ, ਪ੍ਰਦੀਪ, ਕਲੇਰ, ਫਲਾਣਾ ਫਲਾਣਾ, ਉਹ ਕਿੱਥੇ ਨੇ? ਜੋ ਦੱਸ ਰਿਹਾ ਉਹ ਤੇ ਡੇਰੇ 'ਚ ਹੈ। ਉਹ ਤਾਂ ਇੱਥੋਂ ਤੱਕ ਮਤਲਬ ਕਿ ਕਿਹਾ ਗਿਆ ਕਿ ਇੱਕ ਬਹੁਤ ਵੱਡੇ ਸਹੁੰ ਚੁੱਕ ਸਮਾਗਮ ਦੇ ਵਿੱਚ ਵੀ ਮੌਜੂਦ ਸੀਗਾ ਉਹ। ਅੱਛਾ ਜੀ, ਹਾਂਜੀ, ਉਹ ਕਹਿੰਦਾ ਕਿ ਸਾਰੀਆਂ ਗਤੀਵਿਧੀਆਂ ਉਹ ਚਲਾ ਰਿਹਾ ਉੱਥੇ। ਦੱਸੋ। ਉਹ ਬੰਦਾ ਮਤਲਬ ਕਿ ਸਾਜ਼ਿਸ਼ ਕਰਤਾ ਸੀ, ਉਸ ਬੰਦੇ ਨੇ ਸਾਰੀਆਂ ਗਤੀਵਿਧੀਆਂ ਅੰਜਾਮ ਦਿੱਤੀਆਂ। ਮੁਝ ਗਰੀਬ ਤੇ ਦਇਆ ਕਰੋ। ਹੂੰ ਤੇ ਅੱਗੋਂ ਕੋਰਟ ਨੇ ਕਿਹਾ, ਹਾਈ ਕੋਰਟ ਨੇ ਕਿਹਾ ਕਿ ਭਾਈ ਦੇਖੋ, ਜਿਹੜਾ ਝੂਠ ਸੱਚ ਦਾ ਨਿਤਾਰਾ ਹੋਣਾ ਹੈ ਨਾ ਪ੍ਰਦੀਪ ਜੀ, ਉਹ ਹੁਣ ਟਰਾਇਲ ਕੋਰਟ 'ਚ ਹੋਣਾ, ਕਿਉਂਕਿ ਤੁਸੀਂ ਉਸ ਟਰਾਇਲ ਕੋਰਟ ਦੇ ਵਿੱਚ ਖਲੋਤੇ ਹੋ, ਤੁਸੀਂ ਆਪਣੀ ਜਾ ਕੇ ਗੱਲ ਉੱਥੇ ਰੱਖ ਸਕਦੇ ਹੋ, ਹੂੰ ਤੁਹਾਨੂੰ ਪੂਰਾ ਮੌਕਾ ਉੱਥੇ ਦਿੱਤਾ ਜਾਏਗਾ। ਪਰ ਇਸ ਗੱਲ ਨੇ ਰਾਜ ਕਰਨਵੀਰ ਸਿੰਘ ਜੀ ਬੜੇ ਸਵਾਲ ਖੜੇ ਕਰ ਦਿੱਤੇ ਨੇ ਬਿਲਕੁਲ। ਹੂੰ ਕਿ ਕੀ ਉਸ ਵੇਲੇ ਵੀ ਹਰਿਆਣਾ ਪੁਲਿਸ ਮਿਲ ਕੇ ਚੱਲ ਰਹੀ ਸੀ ਡੇਰੇ ਨਾਲ, ਹੂੰ ਵਾਇਲੈਂਸ ਤੋਂ ਬਾਅਦ ਵੀ, ਕਿ ਪਰਚਿਆਂ 'ਚ ਇਸ ਤਰ੍ਹਾਂ ਹੇਰ-ਫੇਰ ਹੋਈ ਆ, ਜਾਂ ਕੋਈ ਟੈਕਨੀਕਲੀ ਇਹਨਾਂ ਤੋਂ ਕੋਈ ਰਹਿ ਗਈ ਹੋਣ ਤਾਈ। ਪਰ ਇਹ ਬਹੁਤ ਵੱਡਾ ਮਾਮਲਾ ਹੈ। ਦੋ ਚੀਜ਼ਾਂ ਨੇ ਕਿ ਇੱਕ ਤਾਂ ਵੇਖੋ ਕਿਸ ਤਰ੍ਹਾਂ ਗਰੀਬ ਮਾਰ ਹੋ ਜਾਂਦੀ ਹੈ ਇਸ ਨਿਜ਼ਾਮ ਦੇ ਵਿੱਚ। ਦੂਜਾ ਵੱਡਾ ਵਿਸ਼ਾ ਜਿਹੜਾ ਕੰਸਰਨ ਦਾ ਹੈ ਉਹ ਇਹ ਹੈ ਕਿ ਕਿਸ ਤਰ੍ਹਾਂ ਪ੍ਰਦੀਪ ਉਸ ਡੇਰੇ ਦੇ ਵਿੱਚ ਹੀ ਮੌਜੂਦ ਹੈ ਜਿਹਦੇ ਤੇ ਕਥਾ ਤਥ ਦੋਸ਼ ਲੱਗਦੇ ਨੇ, ਤਥਾ ਕਥਿਤ ਦੋਸ਼ ਲੱਗਦੇ। ਜੀ ਜੀ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਾਫੀ ਹੈਰਾਨ ਕਰਦੀਆਂ ਨੇ। ਖੈਰ, ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਇੰਟਰਵੀਨ ਕਰਨ ਤੋਂ ਤੇ ਇਨਕਾਰ ਕਰ ਦਿੱਤਾ ਹੈ, ਪਰ ਨਾਲ ਇਹ ਕਹਿ ਦਿੱਤਾ ਕਿ ਟਰਾਇਲ ਦੇ ਵਿੱਚ ਤੁਹਾਡੀ ਜਿਹੜੀ ਹੈ ਇਹ ਕਹਾਣੀ ਹੈ ਉਹਦੇ ਸੱਚ ਦੀ ਜਾਂਚ ਹੋਏਗੀ, ਕਿੰਨੀ ਸੱਚੀ ਹੈ। ਕੋਈ ਗੱਲ ਨਹੀਂ, ਟੈਨਸ਼ਨ ਨਹੀਂ ਲੈਣੀ, ਵਰੀ ਨਾ ਕਰੋ, ਇਹ ਸਾਰਾ ਕੁਝ ਟਰਾਇਲ ਕੋਰਟ ਦੇ ਵਿੱਚ ਜਾ ਕੇ ਰੱਖੋ। ਤਾਂ ਪਰ ਹੁਣ ਇਹ ਆ ਕਿ ਟਰਾਇਲ ਕੋਰਟ ਇਹਨਾਂ ਚ ਮਾਮਲਾ ਜਿਹੜਾ ਉਹ ਅੱਗੇ ਫਿਰ ਤੋੜਨਾ ਚਾਹੀਦਾ ਦੋ ਪੱਖ ਤੋਂ, ਕਿ ਇੱਕ ਕਿਸਨੇ ਅਜਿਹਾ ਕਰਵਾਇਆ ਜਾਂ ਕੀਤਾ, ਤੇ ਦੂਸਰਾ ਇਹ ਹੈ ਕਿ ਪ੍ਰਦੀਪ ਉੱਥੇ ਹੀ ਹੈ ਤੇ ਪੁਲਿਸ ਫਿਰ ਕਿੱਥੇ ਕਿੱਥੇ ਭਾਲਦੀ ਫਿਰਦੀ ਹੈ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਦੇ ਵੱਲ ਵਧੀਏ, ਸਾਹਿਤ ਸਦਨ ਤੇ ਹੀ ਹੋ ਗਿਆ ਕਬਜ਼ਾ। ਤੇ ਕਮਾਲ ਦੀ ਗੱਲ ਹੈ ਕਿ ਕਲਮਾਂ ਵਾਲਿਆਂ ਦੀ ਜਗ੍ਹਾ ਤੇ ਕਬਜ਼ਾ ਕਰ ਲਿਆ ਬੰਦੂਕਾਂ ਵਾਲਿਆਂ ਨੇ। ਭਾਸ਼ਾ ਮਹਿਕਮੇ ਦੇ ਵਿਹੜੇ ਦੇ ਵਿੱਚ 31 ਸਾਲ ਪਹਿਲਾਂ ਨਾ ਕਲਮਕਾਰਾਂ ਲਈ ਸਾਹਿਤ ਸਦਨ ਉਸਾਰਿਆ ਗਿਆ ਸੀਗਾ। ਠੀਕ ਹੈ। ਪਰ ਕਮਾਲ ਦੀ ਗੱਲ ਇਹ ਆ ਕਿ ਪਿਛਲੇ 7 ਸਾਲਾਂ ਤੋਂ ਉੱਥੇ ਬੰਦੂਕਾਂ ਵਾਲਿਆਂ ਦਾ ਭਾਈ ਕਬਜ਼ਾ ਹੋ ਗਿਆ। ਦਰਅਸਲ ਕੀ ਹੈ ਕਿ ਇੱਥੇ ਕਦੇ ਰੌਣਕਾਂ ਲੱਗਦੀਆਂ ਹੁੰਦੀਆਂ ਸੀਗੀਆਂ ਸਾਹਿਤ ਸਦਨ ਦੇ ਵਿੱਚ, ਪਟਿਆਲਾ ਸਾਹਿਤ ਸਦਨ ਬਹੁਤ ਫੇਮਸ ਆ। ਹੁਣ ਉੱਥੇ NCC ਦਾ ਕਬਜ਼ਾ ਹੈ, ਤੁਹਾਨੂੰ ਪਤਾ ਨਾ, NCC ਜਿਹੜੀ ਨੈਸ਼ਨਲ ਕੈਡਟ ਕੋਰ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ। ਹਾਂਜੀ। ਤੇ ਉਹ ਆਪਣੀਆਂ ਸਰਗਰਮੀਆਂ ਚਲਾ ਰਹੇ, ਹੋਰ ਕੋਈ ਜਗ੍ਹਾ ਨਹੀਂ ਹੋਣੀ, ਉਹਨਾਂ ਨੇ ਕਿਹਾ ਹੋਣਾ ਇੱਥੇ ਆ ਜਾਓ। ਬੜਾ ਇਸ ਤਰ੍ਹਾਂ ਹੋਇਆ। ਕਿਸਾਨ ਭਵਨ ਦੇ ਵਿੱਚ ਵੀ ਵੇਖੋ ਕਿੰਨੇ ਕਮਰੇ ਜਿਹੜੇ ਲਾ ਦਿੱਤੇ ਗਏ ਉਦੋਂ ਸਿਕਿਉਰਿਟੀ ਵਾਸਤੇ ਜੀ, ਤੇ ਉਹ ਬਾਅਦ ਦੇ ਵਿੱਚ ਕਰੋੜਾਂ ਰੁਪਈਆ ਬਣ ਗਿਆ, ਕਿਸੇ ਨੇ ਖਾਲੀ ਨਹੀਂ ਕਰਵਾਏ ਜਾਂ ਵਸੂਲ ਹੀ ਨਹੀਂ ਕੀਤੇ। ਇਸ ਤਰ੍ਹਾਂ ਉਹ ਸਾਰਾ ਕੁਝ ਚੱਲਦਾ ਰਿਹਾ। ਪਰ ਇਹ ਤੇ ਗੱਲਾਂ ਜਿਹੜੀਆਂ ਕੋਈ ਜ਼ਿਆਦਾ ਸਮੇਂ ਦੀਆਂ ਨਹੀਂ ਹੈਗੀਆਂ। ਸਾਹਿਤਕਾਰਾਂ ਦਾ ਮੱਕਾ ਕਿਹਾ ਜਾਂਦਾ ਸਾਹਿਤ ਸਦਨ, ਤੇ ਉਹ ਜਿਹੜੀ ਚਾਬੀ ਆ ਉਹ NCC ਦੇ ਹੱਥ ਦੇ ਵਿੱਚ ਆ। ਮਤਲਬ ਕਿ ਸਾਡੇ ਇੱਥੇ ਕੁਝ ਵੀ ਠੀਕ ਨਹੀਂ ਹੋ ਰਿਹਾ। ਕਮਾਲ ਦੀ ਗੱਲ ਆ ਕਿ ਲਾਇਬ੍ਰੇਰੀਆਂ ਜਿਹੜੀਆਂ ਉਹ ਖਾਲੀ ਨੇ, ਟੁੱਟੀ ਭੱਜੀ ਉਹਨਾਂ ਦੀ ਹਾਲਤ ਆ। ਜਿੱਥੇ ਇਸ ਤਰ੍ਹਾਂ ਦੀਆਂ ਕੋਈ ਸਾਹਿਤਕ ਗਤੀਵਿਧੀਆਂ ਹੋ ਸਕਦੀਆਂ, ਭਾਸ਼ਾ ਮਹਿਕਮਾ ਤੇ ਵੈਸੇ ਹੀ ਅੱਜ ਕੱਲ ਕਾਫੀ ਸਵਾਲਾਂ ਦੇ ਵਿੱਚ ਆ, ਤੇ ਜਿੱਥੇ ਕੋਈ ਸਾਹਿਤਕ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾ ਸਕਦਾ ਉੱਥੇ ਵੀ ਇਸ ਤਰ੍ਹਾਂ ਦੇ ਕਬਜ਼ੇ। ਤੋਂ ਮੇਰਾ ਮੰਨਣਾ ਇਹ ਆ ਕਿ ਬਹੁਤ ਜਲਦੀ NCC ਨੂੰ ਕਿਤੇ ਹੋਰ ਸ਼ਿਫਟ ਕੀਤਾ ਜਾਣਾ ਚਾਹੀਦਾ। ਸਾਹਿਤ ਸਦਨ ਜਿਹੜਾ ਉਹ ਕਲਮਾਂ ਵਾਲਿਆਂ ਨੂੰ ਵਾਪਸ ਕੀਤਾ ਜਾਵੇ, ਪਰ ਆ ਜਿਹੜੇ ਕਰਮਾਂ ਵਾਲੇ ਆ ਇਹਨਾਂ ਨੂੰ ਦੂਰ ਕੀਤਾ ਜਾਵੇ ਘੱਟੋ ਘੱਟ। ਹਜ਼ੂਰ ਇਹਨਾਂ ਦੀਆਂ ਬੰਦੂਕਾਂ ਵੇਖ ਕੇ ਤੇ ਉਦਾਂ ਹੀ ਉਹ ਡਰ ਜਾਣੇ ਆ ਕਲਮਾਂ ਵਾਲੇ ਕਿ ਭਾਈ ਇਹ ਕਾਹਤੋਂ ਆ ਗਏ ਨੇ। ਪਰ ਗੱਲ ਇਹ ਆ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਪਰ ਬਹੁਤ ਵਾਰੀ ਵੇਖਿਆ ਆਪਾਂ ਇਹਨਾਂ ਚੀਜ਼ਾਂ ਨੂੰ ਕਿ ਹੁੰਦਾ। ਇੱਥੇ ਤੇ ਲੁਧਿਆਣੇ ਦੇ ਵਿੱਚ ਇਸ ਤਰ੍ਹਾਂ ਵੀ ਹੋਇਆ। ਮੈਨੂੰ ਇੱਕ ਸੱਜਣ ਨੇ ਫੋਨ ਕਰਕੇ ਦੱਸਿਆ ਸੀਗਾ ਕਿ ਉਹਨਾਂ ਨੇ ਹੋਮਗਾਰਡ ਨੂੰ, ਜਿਹੜੇ ਹੁੰਦੇ ਆ ਹੋਮਗਾਰਡ, ਉਹਨਾਂ ਦੇ ਦਫ਼ਤਰ ਨੂੰ
ਕਿਰਾਏ ਤੇ ਪ੍ਰਾਪਰਟੀ ਦਿੱਤੀ ਸੀ, ਉਹ ਦੱਸਦੇ ਆ ਕਿ 25 ਸਾਲ ਬਾਅਦ ਮੁੜ ਕੇ ਛਡਾਈ। ਉਹ ਤੁਹਾਡੀ ਭਲੀ ਹੋ ਕੋਰਟ ਦੇ ਆਰਡਰ ਹੋਣ ਤੋਂ ਬਾਅਦ ਵੀ ਨਹੀਂ ਸੀ ਛੱਡ ਰਿਹਾ। ਸੋ ਇਹ ਤੇ ਫਿਰ ਵੀ ਐਨਸੀਸੀ ਵਾਲੇ ਆ ਕਿ ਕਲਮਾਂ ਵਾਲੇ ਇਹਨਾਂ ਤੋਂ ਛੇਤੀ ਛਡਾ ਲੈਣਗੇ ਕਬਜ਼ਾ। ਛਡਾਉਣੀ ਕਿੱਦਾਂ, ਅਸੀਂ ਛਡਾਉਣ ਵਾਲੇ ਵੀ ਤਾਂ ਉਹਨਾਂ ਦੇ ਆਪਣੇ ਹੀ ਸੀਗੇ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਮੈਡੀਕਲਾਂ ਵਾਲੇ ਮਹਿਕਮੇ ਦੇ ਵਿਰੋਧ ਵਿੱਚ ਉਤਰੇ। ਹਾਂਜੀ ਦੇਖੋ, ਮੈਡੀਕਲ ਸਟੋਰਾਂ ਵਾਲੇ, ਤੁਸੀਂ ਆਮ ਪੰਜਾਬ ਚ ਆਉਂਦੇ ਹੋ ਜਦੋਂ, ਤੁਹਾਨੂੰ ਇੱਕ ਸਹੂਲਤ ਮਿਲਦੀ ਹੋਏਗੀ ਕਿ ਤੁਸੀਂ ਜੇ ਸਿਰ ਪੀੜ ਦੀ ਗੋਲੀ ਲੈਣੀ ਹੈ ਜਾਂ ਥੋੜਾ ਬਹੁਤਾ ਬੁਖਾਰ ਵੀ ਚੈੱਕ ਕਰਾਉਣਾ, ਬੀਪੀ ਵੀ ਚੈੱਕ ਕਰਾਉਣਾ, ਸਿੱਧਾ ਜਾਂਦੇ ਹੋ ਹਨਾ ਕੈਮਿਸਟ ਸ਼ਾਪ ਤੇ। ਇੱਥੇ ਕੋਈ ਦਿੱਕਤ ਨਹੀਂ ਹੁੰਦੀ, ਆਮ ਦਵਾਈ ਜਿਹੜੀ ਹੈ ਬੰਦਾ ਲੈ ਲੈਂਦਾ। ਥੋੜੀਆਂ ਦਵਾਈਆਂ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਪਰਚੀ ਤੋਂ ਆਉਂਦੀਆਂ ਨੇ, ਬਾਕੀ ਦਵਾਈਆਂ ਛੋਟਾ ਮੋਟਾ ਇਲਾਜ ਉਹ ਆਪ ਹੀ ਕਰ ਦਿੰਦੇ ਕੈਮਿਸਟ ਸ਼ਾਪ ਵਾਲੇ ਜੀ। ਹੁਣ ਦਿੱਕਤ ਕੀ ਹੁੰਦੀ ਹੈ ਕਿ ਜ਼ਿਆਦਾਤਰ ਜਿਹੜੇ ਇਹ ਕੈਮਿਸਟ ਸ਼ਾਪ ਚਲਾਉਣ ਵਾਲੇ ਨੇ ਉਹ ਹੁੰਦੇ ਟ੍ਰੇਨਡ ਬੰਦੇ ਹੀ ਆ, ਪਰ ਗੱਲ ਇਹ ਆ ਕਿ ਕਈ ਵਾਰ ਲਾਇਸੈਂਸ ਜਿਹੜਾ ਹੁੰਦਾ ਹੈ, ਫਾਰਮੇਸੀ ਵਾਲਾ ਲਾਇਸੈਂਸ ਜਿਹੜਾ, ਉਹ ਕਿਸੇ ਅਦਰ ਦਾ ਹੁੰਦਾ ਹੈ। ਉਹ ਲਾਇਸੈਂਸ ਰੈਂਟ ਤੇ ਲੈ ਕੇ ਕੈਮਿਸਟ ਸ਼ਾਪ ਚੱਲ ਰਹੀ ਹੁੰਦੀ ਹੈ। ਸਮਝ ਗਏ ਨਾ ਕਿ ਉਹ ਰੁਜ਼ਗਾਰ ਦਾ ਇੱਕ ਵਸੀਲਾ ਹੁੰਦਾ, ਅਗਲਾ ਆਪਦਾ ਰੈਂਟ ਤੇ ਦੇ ਦਿੰਦਾ ਸਰਟੀਫਿਕੇਟ। ਠੀਕ ਹੈ। ਤਾਂ ਉੱਥੇ ਚਲਾ ਕੋਈ ਹੋਰ ਰਿਹਾ ਹੁੰਦਾ। ਹੁਣ ਇਸ ਚੀਜ਼ ਨੂੰ ਰੋਕਣ ਵਾਸਤੇ, ਯਾਨੀ ਇਸ ਪ੍ਰੈਕਟਿਸ ਨੂੰ ਰੋਕਣ ਵਾਸਤੇ ਇਹਨਾਂ ਨੇ, ਯਾਨੀ ਜੋ ਹੈਗਾ ਮਹਿਕਮਾ, ਇਹਨਾਂ ਦਾ ਮਹਿਕਮਾ ਹੁੰਦਾ ਜਿਹੜੇ ਹੁੰਦੇ ਨਾ ਫਾਰਮਾਸਿਸਟ ਵਾਲੇ, ਰਜਿਸਟ੍ਰੇਸ਼ਨ ਸਰਟੀਫਿਕੇਟ ਵਗੈਰਾ ਸਾਰਾ ਕੁਝ ਦੇਖਦੇ, ਤਾਂ ਫਾਰਮੇਸੀ ਕੌਂਸਲ ਹੁੰਦੀ ਆ ਪੰਜਾਬ ਦੇ ਵਿੱਚ। ਤਾਂ ਉਹਨਾਂ ਦੇ ਜਿਹੜੇ ਹੈਗੇ ਆ ਸਟੇਟ ਡਰੱਗ ਇੰਸਪੈਕਟਰ ਜਾਂ ਜਿਹੜੇ ਮਤਲਬ ਕਿ ਹੋਰ ਜੁਆਇੰਟ ਕਮਿਸ਼ਨਰ ਹੁੰਦੇ ਆ, ਉਹਨਾਂ ਨੂੰ ਹੁਕਮ ਦੇ ਦਿੱਤਾ ਰਜਿਸਟਰਾਰ ਨੇ ਕਿ ਦੇਖੋ, ਇੱਕ ਤੇ ਇਹ ਆ ਕਿ ਜਿਹੜਾ ਵੀ ਲਾਇਸੈਂਸ ਧਾਰਕ ਕਿਸੇ ਵੀ ਦੁਕਾਨ ਨੂੰ, ਮਤਲਬ ਕਿ ਜਿਹਨੇ ਲਾਇਸੈਂਸ ਦਿੱਤਾ, ਉਹ ਉੱਥੇ ਚਿੱਟਾ ਕੋਟ ਪਾ ਕੇ ਆਲਵੇਜ਼ ਬੈਠਾ ਹੋਏਗਾ। ਫਾਰਮਾਸਿਸਟ ਦੀ ਮੌਜੂਦਗੀ ਰਹੇਗੀ ਹਰ ਟਾਈਮ, ਤੇ ਉਹਦਾ ਨਾਮ ਨੇਮ ਪਲੇਟ ਤੇ ਉਕਰਿਆ ਹੋਏਗਾ, ਜਿਸ ਤਰ੍ਹਾਂ ਪੁਲਿਸ ਵਾਲਿਆਂ ਦੇ ਉਹ ਲੱਗਿਆ ਨਹੀਂ ਹੁੰਦਾ ਨੇਮ ਪਲੇਟ ਤੇ ਨਾਮ। ਤਾਂ ਮਤਲਬ ਕਿ ਇਸ ਤਰ੍ਹਾਂ ਇਹਨਾਂ ਨੇ ਹੁਕਮ ਜਾਰੀ ਕਰ ਦਿੱਤਾ ਕਿ ਇੱਕ ਤਾਂ ਸਦਾ ਫਾਰਮਾਸਿਸਟ ਉੱਥੇ ਹਾਜ਼ਰ ਰਹੇਗਾ, ਤੇ ਦੂਜਾ ਉਹਦੀ ਜਿਹੜੀ ਪਛਾਣ ਆ ਉਹ ਉਹਦੀ ਹਿੱਕ ਤੇ ਲਿਖੀ ਹੋਣੀ ਚਾਹੀਦੀ ਆ। ਇਹਦੇ ਤੇ ਕੀ ਆ ਕਿ ਹੁਣ ਵਿਰੋਧ ਜਿਹੜਾ ਪੰਜਾਬ ਫਾਰਮੇਸੀ ਕੌਂਸਲ ਜਿਹੜੀ ਹੈ ਉਹਦੇ ਵੱਲੋਂ ਜੋ ਹੁਕਮ ਹੋਇਆ, ਤਾਂ ਜੋ ਪੰਜਾਬ ਕੈਮਿਸਟ ਐਸੋਸੀਏਸ਼ਨ ਆ, ਜਿਵੇਂ ਮੈਂ ਤੁਹਾਨੂੰ ਦੱਸਿਆ, ਮੈਂ ਸ਼ੁਰੂ ਤੋਂ ਹੀ ਦੱਸ ਦਿੱਤਾ ਕਿ ਇਹ ਇਸ ਤਰ੍ਹਾਂ ਚੱਲਦਾ ਹੈ। ਬਹੁਤ ਸਾਰੇ ਲੋਕ ਇਸ ਤਰ੍ਹਾਂ ਰੁਜ਼ਗਾਰ ਹਾਸਲ ਕਰਦੇ ਆ, ਉਹ ਕੰਮ ਸਿੱਖਦੇ ਆ, ਵਧੀਆ ਟ੍ਰੇਨਡ ਹੁੰਦੇ ਆ। ਐਸੀ ਗੱਲ ਨਹੀਂ ਹੈ, ਕਦੇ ਤੁਸੀਂ ਦੇਖਿਆ ਨਾ ਕਿ ਕੈਮਿਸਟ ਸ਼ਾਪ ਨੇ ਕਿਤੇ ਗਲਤ ਦਵਾਈ ਦੇ ਦਿੱਤੀ, ਐਸਾ ਕਰ ਦਿੱਤਾ, ਵੈਸਾ ਕਰ ਦਿੱਤਾ। ਤਾਂ ਸਗੋਂ ਸੁੱਖ ਆ ਕਿ ਇੱਥੇ ਹਰੇਕ ਗੱਲ ਤੇ ਜੇ ਡਾਕਟਰ ਦੀ ਪਰਚੀ ਲੈਣ ਜਾਵਾਂਗੇ ਤਾਂ ਤੁਹਾਨੂੰ ਪਤਾ ਇੰਡੀਆ 'ਚ ਕੀ ਹਾਲ ਹੋ ਜਾਏਗਾ। ਤਾਂ ਕੁਝ ਜਿਹੜੇ ਥੋੜੇ ਬਹੁਤੇ ਮਤਲਬ ਕਿ ਬਿਮਾਰ ਲੋਕ ਹੁੰਦੇ ਆ, ਉਲਟੀ ਆ ਗਈ ਆ, ਕਿਸੇ ਨੂੰ ਚੱਕਰ ਆਉਂਦੇ ਆ, ਕਿਸੇ ਨੂੰ ਬੁਖਾਰ ਆ, ਕਿਸੇ ਨੂੰ ਜ਼ੁਕਾਮ ਆ, ਉਹ ਜਾਂਦਾ ਹੈ ਕੈਮਿਸਟ ਸ਼ਾਪ ਤੇ ਉਹ ਉਸ ਤਰ੍ਹਾਂ ਦੀ ਦਵਾਈ ਦੇ ਦਿੰਦੇ ਆ। ਤਾਂ ਹੁਣ ਦੂਜੇ ਪਾਸੇ ਉਹ ਕਹਿੰਦੇ ਨੇ ਜਿਹੜੇ ਇਹ ਹੈਗੇ ਨੇ ਕੈਮਿਸਟ ਐਸੋਸੀਏਸ਼ਨ ਵਾਲੇ, ਕਹਿੰਦੇ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਜਿਹੜੇ ਸਾਲਾਂ ਬੱਧੀ ਇਹਦੇ ਧੰਦੇ ਦੇ ਵਿੱਚ ਆ, ਬਹੁਤ ਵਧੀਆ, ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਕਿੱਲ ਨੇ, ਤਾਂ ਉਹਨਾਂ ਦਾ ਸਾਰਿਆਂ ਦਾ ਰੁਜ਼ਗਾਰ ਮਰ ਜਾਏਗਾ। ਖੈਰ ਦੇਖੋ, 27,000 ਤੋਂ ਵੱਧ ਇਹ ਜਿਹੜੇ ਦਵਾ ਵਿਕਰੇਤਾ ਨੇ ਜੋ ਦੁਕਾਨਾਂ ਚਲਾਉਂਦੇ ਆ, ਤਾਂ ਇਹ ਵਿਰੋਧ ਇਸ ਕਰਕੇ ਕਰ ਰਹੇ ਆ ਕਿ ਸਾਡੇ ਢਿੱਡ ਤੇ ਲੱਤ ਆ ਸਿੱਧੀ। ਜੀ ਜੀ ਬਿਲਕੁਲ। ਜਾਂਦੇ ਮਿੰਟੂ ਜੀ ਗੱਲ ਕਰੀਏ, ਪੂੰਜੀਗਤ ਖਰਚਿਆਂ ਵਿੱਚ ਸੂਬਾ ਪਛੜਿਆ। ਪੰਜਾਬ ਆਪਾਂ ਅੱਗੜ ਦਾ ਕਿੱਥੇ ਦੇਖਦੇ ਆ, ਹਰੇਕ ਥਾਂ ਤੇ ਪਛੜਦਾ ਹੀ ਦੇਖਦੇ ਆ। ਇਹ ਸਾਡੀ ਬਦਕਿਸਮਤੀ ਹੈ ਕਿ ਅਸੀਂ ਬਹੁਤ ਸਾਰੇ ਮਾਮਲਿਆਂ 'ਚ ਪਛੜ ਰਹੇ। ਪੂੰਜੀਗਤ ਖਰਚਾ ਹੁੰਦਾ ਹੈ, ਜਿਵੇਂ ਤੁਸੀਂ ਇੱਧਰ ਸ਼ਾਇਦ ਉਸ ਸ਼ਬਦ ਨੂੰ ਜ਼ਿਆਦਾ ਸੁਣਦੇ ਹੋਵੋਗੇ, ਕੈਪੀਟਲ ਐਕਸਪੈਂਡੀਚਰ ਦੇ ਰੂਪ ਦੇ ਵਿੱਚ, ਕਿ ਜੋ ਸਰਕਾਰ ਕਰਦੀ ਹੈ। ਤਾਂ ਹੁਣ ਇਹਦੇ ਵਿੱਚ ਜੋ ਚੀਜ਼ਾਂ ਹੋ ਰਹੀਆਂ ਨੇ ਕਿ ਪੰਜਾਬ ਉਹਨਾਂ ਸੂਬਿਆਂ ਦੀ ਸ਼੍ਰੇਣੀ 'ਚ ਆ ਜੋ ਅਤੀ ਪਛੜੇ ਹੈ ਇਸ ਮਾਮਲੇ ਦੇ ਵਿੱਚ। ਵੈਸੇ ਤੇ ਗੁਜਰਾਤ ਵੀ ਹੈ, ਗੁਜਰਾਤ 39.6 ਤੇ, ਮਤਲਬ ਕਿ ਬੁਨਿਆਦੀ ਸੁਵਿਧਾਵਾਂ ਤੇ ਜੋ ਖਰਚਾ ਕਰਨਾ ਹੁੰਦਾ ਹੈ, ਪੂੰਜੀਗਤ ਖਰਚਾ, ਤਾਂ ਉਹਦੇ ਵਿੱਚ ਜੋ ਬੈਂਕ ਆਫ ਬੜੌਦਾ ਦੀ ਰਿਪੋਰਟ ਆਈ ਆ ਹਾਲ ਦੇ ਦਿਨਾਂ ਦੇ ਵਿੱਚ, ਉਹਨਾਂ ਨੇ ਕਿਹਾ ਕਿ 2023-24 ਦੇ ਵਿੱਚ ਕੁੱਲ 10 ਲੱਖ ਕਰੋੜ ਦੇ ਪੂੰਜੀਗਤ ਜੋ ਇਨਵੈਸਟਮੈਂਟ ਸੀ, ਉਹਦਾ ਲਕਸ਼ ਤੈਅ ਕੀਤਾ ਗਿਆ ਸੀ। ਇੱਕ ਕਹਿ ਲਓ ਕਿ ਇੱਕ ਟੀਚਾ ਤੈਅ ਕੀਤਾ ਗਿਆ ਸੀਗਾ। ਠੀਕ ਹੈ। ਪਹਿਲੇ 8 ਮਹੀਨੇ ਅਪ੍ਰੈਲ ਤੋਂ ਨਵੰਬਰ ਦੇ ਵਿੱਚ ਇਹਦੀ ਜਿਹੜੀ ਰਾਸ਼ੀ ਕੁੱਲ ਖਰਚ ਹੋਈ ਆ ਉਹ ਸਿਰਫ 58% ਆ, ਤੇ ਰਾਜਾਂ ਨੇ ਇਸ ਸਾਲ ਦੇ ਲਈ ਤੈਅ 7 ਕਰੋੜ ਰੁਪਏ ਦੇ ਵਿੱਚੋਂ ਕੇਵਲ ਤੇ ਕੇਵਲ 3.14 ਲੱਖ ਕਰੋੜ, ਯਾਨੀ
50% ਤੋਂ ਵੀ ਪਿੱਛੇ ਆ ਗਈ ਜੀ, ਤਾਂ 45% ਹੀ ਖਰਚ ਕੀਤੇ ਆ। ਹੂੰ। ਤੇ ਇਹ ਸਾਰੀਆਂ ਚੀਜ਼ਾਂ ਕਿ ਜਿਵੇਂ ਮਤਲਬ ਕਿ ਬਿਜਲੀ, ਪਾਣੀ ਜੈਸੀਆਂ ਸੁਵਿਧਾਵਾਂ ਹੈ, ਉਹਨਾਂ ਤੇ ਇਹ ਜੋ ਕੈਪੈਕਸ ਦੀ ਰਾਸ਼ੀ ਹੁੰਦੀ ਹੈ ਉਹ ਸਰਕਾਰਾਂ ਖਰਚ ਕਰਦੀਆਂ। ਤਾਂ ਇਹ ਆਪਣੇ ਆਪ ਦੇ ਵਿੱਚ ਸਾਡੀ ਸਥਿਤੀ ਦੱਸਦੀਆਂ। ਇਹ ਜਦੋਂ ਜੇ ਤੁਸੀਂ ਹਰਿਆਣਾ ਦੇਖੋਗੇ, ਹਰਿਆਣਾ ਨੇ ਤਕਰੀਬਨ 70% ਪੂੰਜੀਗਤ ਖਰਚਾ ਕੀਤਾ ਹੈ। ਆਪਾਂ ਹਮੇਸ਼ਾ ਜਿਵੇਂ ਭਾਰਤ ਪਾਕਿਸਤਾਨ ਦੇ ਨਾਲ ਹੀ ਕੰਪੈਰੀਜ਼ਨ ਕਰ ਲੈਂਦਾ ਨਾ, ਉਵੇਂ ਆਪਾਂ ਇੱਥੇ ਕਰਦੇ ਹੁੰਦੇ ਹਾਂ। ਤਾਂ ਪੰਜਾਬ ਉਹਦੇ ਮੁਕਾਬਲੇ ਪੰਜਾਬ ਜਿਹੜਾ 25%, ਤਾਂ ਯਾਨੀ ਬਹੁਤ ਪਿੱਛੇ ਆ, ਅਸੀਂ ਬਹੁਤ ਪਿੱਛੇ ਰਹਿ ਰਹੇ ਹਾਂ। ਸੋ ਇੱਕ ਤੇ ਇਹ ਆ ਕਿ ਸਾਡੇ ਕੋਲ ਜਿਹੜਾ ਆਪਦਾ ਸਰਕਾਰੀ ਯੋਜਨਾਵਾਂ ਚ ਤੇ ਹੁਣ ਮੈਨੂੰ ਲੱਗਦਾ ਕਿ ਸਾਡਾ ਪੱਤਾ ਹੀ ਕੱਟਿਆ ਜਾ ਰਿਹਾ, ਕਿਉਂਕਿ ਸਰਕਾਰ ਕੁਝ ਯੋਜਨਾਵਾਂ ਨੂੰ ਲੈ ਨਹੀਂ ਰਹੀ, ਕੁਝ ਯੋਜਨਾਵਾਂ ਚ ਉਹ ਪੈਸਾ ਭੇਜ ਨਹੀਂ ਰਹੇ। ਦਿੱਕਤ ਇਹ ਆ। ਇਹਨੂੰ ਜਿਹੜਾ ਸਾਡੇ ਬਜਟ ਚੋਂ ਕੈਪੀਟਲ ਦਾ ਪਿਛਲੇ ਸਾਲ 10,000 ਕਰੋੜ ਸੀ। ਮਤਲਬ ਕਿ ਸਾਡੀ ਹਾਲਤ ਇਹ ਆ, ਇਹ ਜੋ ਮਰਜ਼ੀ ਕਹੀ ਜਾਣ, ਲਤੀਫੇਬਾਜ਼ੀਆਂ ਜਿੰਨੀਆਂ ਮਰਜ਼ੀ ਸੁਣ ਲਓ, ਮੈਂ ਰੋਕਦਾ ਨਹੀਂ ਕਿਸੇ ਨੂੰ। ਹਕੀਕਤ ਕੀ ਆ? ਦਰ ਹਕੀਕਤ ਇਹ ਆ ਕਿ ਸਾਡੇ ਕੋਲ 8-10,000 ਕਰੋੜ ਰੁਪਈਆ ਬਚਦਾ ਹੈ, ਜਿਹੜਾ ਕੈਪੀਟਲ ਐਕਸਪੈਂਡੀਚਰ ਚ ਪੰਜਾਬ ਗਵਰਨਮੈਂਟ ਨੇ ਖਰਚ ਕਰਨਾ ਹੈ। ਤਾਂ ਉਹਦੇ ਵਿੱਚ ਵੀ ਪੂਰਾ ਖਰਚ ਨਹੀਂ ਸੀ ਹੋਇਆ। ਅਸੀਂ 6-7 ਹਜ਼ਾਰ ਕਰੋੜ। ਤਾਂ ਇਹ ਕੈਪੀਟਲ ਐਕਸਪੈਂਡੀਚਰ ਦਾ ਮਤਲਬ ਕਿ ਇੱਕ ਫਾਇਦਾ ਕੀ ਹੁੰਦਾ ਕਿ ਜੇ ਤੁਸੀਂ ਹੁਣ ਜਿਵੇਂ ਆਪਾਂ ਬਿਜਲੀ ਤੇ ਗੱਲ ਕਰਦੇ ਹਾਂ ਜਾਂ ਪਾਣੀ ਤੇ ਗੱਲ ਕਰਦੇ ਹਾਂ, ਉਹ ਸਾਰੀਆਂ ਚੀਜ਼ਾਂ ਨਾ ਸਿਰਫ ਸਿਆਸੀ ਤੌਰ ਤੇ ਕਿਸੇ ਵੀ ਸੱਤਾਧਾਰੀ ਪਾਰਟੀ ਨੂੰ ਫਾਇਦਾ ਪਹੁੰਚਾਉਂਦੀਆਂ, ਬਲਕਿ ਰੁਜ਼ਗਾਰ ਵੀ ਮਿਲਦਾ ਹੈ ਨਾ। ਜੋ ਪੈਸਾ ਫਰਜ਼ ਕਰੋ ਕੋਈ ਸਰਕਾਰ ਕੈਪੀਟਲ ਐਕਸਪੈਂਡੀਚਰ ਕਰਦੀ ਹੈ, ਸੜਕ ਤੇ ਕਰਦੀ ਆ, ਪੁਲ ਤੇ ਕਰਦੀ ਆ, ਕਿ ਪਾਈਪਲਾਈਨ ਪਾਉਂਦੀ ਆ, ਤਾਂ ਉਹਦਾ ਸਾਰਾ ਜਿਹੜਾ ਥੱਲੇ ਫਾਇਦਾ ਉਹ ਮਜ਼ਦੂਰਾਂ ਨੂੰ ਵੀ ਹੋਣਾ ਹੈ ਨਾ, ਠੇਕੇਦਾਰਾਂ ਨੂੰ ਵੀ ਹੋਣਾ ਹੈ। ਸੋ ਇਸ ਤਰ੍ਹਾਂ ਇਹ ਕੈਪੀਟਲ ਐਕਸਪੈਂਡੀਚਰ ਬਹੁਤ ਜ਼ਰੂਰੀ ਹੁੰਦਾ ਹੈ। ਪਰ ਬਦਕਿਸਮਤੀ ਆ, ਮਤਲਬ ਕਿ ਜੇ ਆਪਾਂ ਦੇਖੀਏ ਤਾਂ ਤੇਲੰਗਾਨਾ, ਹਰਿਆਣਾ, ਮੱਧ ਪ੍ਰਦੇਸ਼, ਬਿਹਾਰ, ਆਂਧਰਾ ਪ੍ਰਦੇਸ਼, ਕੇਰਲ, ਤਮਿਲਨਾਡੂ ਕਿਤੇ ਸਾਥੋਂ ਅੱਗੇ ਨੇ, ਪਰ ਅਸੀਂ ਪਛੜਦੇ ਪਏ ਆ। ਰੰਗਲਾ ਪੰਜਾਬ ਹੈ, ਕੀ ਕਰੀਏ, ਬਸ ਨਾਂ ਦਾ ਹੀ ਰੰਗਲਾ। ਸਹੀ ਗੱਲ ਜੀ। ਮਿੰਟੂ ਜੀ ਬਹੁਤ ਸ਼ੁਕਰੀਆ, ਧੰਨਵਾਦ। ਮਿਲਦੇ ਹਾਂ ਨੈਕਸਟ ਟਾਈਮ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੋ ਇਹਦਾ ਪ੍ਰੋਗਰਾਮ ਦੀ ਸਮਾਪਤੀ। ਸਾਡੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।